मत पाई विच बह गई है ते दर्द मुका छड़िया तेनू टीके दी पै गई। ਇਹ ਦੱਸੋ ਕਿ ਵੀ ਕਿਉਂ ਅੱਜ ਤੱਕ ਲੋਕਾਂ ਨੇ ਪਿਕ ਨਹੀਂ ਕੀਤਾ? ਪਹਿਲੇ ਵੀ ਕਿਤੇ ਵੀਡੀਓ ਬਣੀ ਤੁਹਾਡੀ? हाँ जी, पहले साईं ज़हूर नाल मेरा बस एक दो बारी प्रोग्राम होया, फिर उस तो बाद ਅੱਛਾ, ਸਾਈਂ ਜ਼ਹੂਰ ਸਾਹਿਬ ਜਿਹੜੇ ਟੀਵੀ ਦੇ ਆਉਂਦੇ ਨੇ। जी जी मेरे तो छोटे भाई उन्होंने उस्ताद सन रनवास सन, पहले इन्हां तो नाल ही चलदे सी। ਅੱਛਾ हाँ ਅੱਛਾ जी हाँ ਅੱਛਾ जी ਅਸੀਂ ਇਹਨਾਂ ਨੂੰ ਪਿੱਛੋਂ ਲਾ ਕੇ ਜਾਣਦੇ ਸੀ ਦਪਾਲਪੁਰ ਤੋਂ ਪਿੰਡ ਇਹਨਾਂ ਦਾ ਅਸੀਂ 60 ਚੱਕ ਉੱਥੇ ਤੱਕ। ਵਾਹ ਵਾਹ, ਇਹ ਤਾਂ ਬੜੀ ਵੱਡੀ ਗੱਲ ਤੁਸੀਂ ਜੀ ਦੱਸੀ ਜੀ ਕਿ ਸਾਈਂ ਜ਼ਹੂਰ ਦੇ ਉਸਤਾਦ ਸਨ ਜਿਹੜੇ ਸ਼ੌਕਤ ਅਲੀ ਸਨ, ਤੁਹਾਡੇ ਭਾਈ ਸਨ। ਹਾਂ, ਮੇਰੇ ਤੋਂ ਛੋਟੇ ਮੇਰੇ ਭਾਈ ਸਨ। ਅੱਛਾ ਅੱਛਾ, ਉਹ ਹੁਣ ਕਿੱਥੇ ਹੁੰਦੇ ਨੇ ਜੀ? ਜੋ ਹਾਂਜੀ ਸੱਜਣੋ, ਜਿਸ ਤਰ੍ਹਾਂ ਕਹਿੰਦੇ ਹੈ ਕਿ ਜਿੰਦ ਨਹੀਂ ਹਕੀਮ ਦੀ ਵੀ ਅੜੀ ਰਹਿਣੀ, ਵਾਅਦਾ ਸੀ ਬਾਬੇ ਅਯੂਬ ਨਾਲ ਵੀ ਤੇ ਤੁਹਾਡੇ ਨਾਲ ਵੀ ਕਿ ਇਹਨਾਂ ਦਾ ਮੁਕੰਮਲ ਇੰਟਰਵਿਊ ਇਹਨਾਂ ਦਾ ਰਹਿਣ ਸਹਿਣ, ਇਹਨਾਂ ਦੀ ਜ਼ਿੰਦਗੀ ਬਾਰੇ ਔਰ ਇਹਨਾਂ ਦੇ ਫਨ ਦੇ ਬਾਰੇ ਮੁਕੰਮਲ ਤੇ ਤਫਸੀਲੀ ਇੰਟਰਵਿਊ ਹੋਵੇਗਾ। ਅੱਜ ਕੇਸਰਗੜ੍ਹ ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਤੇ ਬਾਬਾ ਜੀ ਨਾਲ ਗੱਲਬਾਤ ਕਰ। ਛੋਟੇ ਵੱਡੇ ਪੱਤੂ ਹੈਗੇ ਨੇ, ਮਾਨਾ ਵਾਲਾ ਹੈਗਾ, ਬੰਗਲਾ ਹੈਗਾ, ਮਾਲਮ ਹੈ, ਭੇਡੀਆਂ ਹੈ, ਢਿੰਗਰ ਝੁਗੀਆਂ ਹੈ। ਹਾਂਜੀ, ਇਹ ਨਾਲ ਆਵਣ ਜਿਹੜਾ ਹਾਸਲ ਹੈ ਉਹ ਜਨਾਬ ਮਹਿਰ ਮੁਹੰਮਦ ਅਵੈਸ ਜਿਹੜੇ ਨੇ ਕੇਸੇ ਪਿੰਡ ਦੇ ਰਹਿਣ ਵਾਲੇ, ਉਹਨਾਂ ਦੀ ਵੀ ਬਹੁਤ ਮਿਹਰਬਾਨੀ ਤੇ ਨਾਲ ਜਿਹੜਾ ਨਾ ਕਿ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਬਾਬਾ ਜੀ ਨੂੰ ਲੱਭ ਕੇ ਤੇ ਸਾਡੇ ਰੂਬਰੂ ਕਰਵਾਇਆ। ਪਿੰਡ ਤੋਂ ਹਟਵੀਂ ਜਿਹੜੀਆਂ ਝੁੱਗੀਆਂ ਨੇ ਉਹਨਾਂ ਦੇ ਵਿੱਚ ਬਾਬਾ ਜੀ ਰਹਿੰਦੇ ਸਨ, ਮੁਹੰਮਦ ਅਯੂਬ ਕਲੰਦਰ, ਤੇ ਆ ਜਾਓ ਉਹਨਾਂ ਨਾਲ ਗੱਲਬਾਤ ਕਰ। ਇੱਕ ਵਾਰੀ ਬ੍ਰੇਕ ਲਓ। बड़ी नमाज ते नियाज ना। ਹਾਂਜੀ ਸੱਜਣੋ, ਜਿਸ ਤਰ੍ਹਾਂ ਕਹਿੰਦੇ ਹੈ ਕਿ ਜਿੰਦ ਨਹੀਂ ਹਕੀਮ ਦੀ ਵੀ ਅੜੀ ਰਹਿਣੀ, ਵਾਅਦਾ ਸੀ ਬਾਬੇ ਅਯੂਬ ਨਾਲ ਵੀ ਤੇ ਤੁਹਾਡੇ ਨਾਲ ਵੀ ਕਿ ਇਹਨਾਂ ਦਾ ਮੁਕੰਮਲ ਇੰਟਰਵਿਊ ਇਹਨਾਂ ਦਾ ਰਹਿਣ ਸਹਿਣ, ਇਹਨਾਂ ਦੀ ਜ਼ਿੰਦਗੀ ਬਾਰੇ ਔਰ ਇਹਨਾਂ ਦੇ ਫਨ ਦੇ ਬਾਰੇ ਮੁਕੰਮਲ ਤੇ ਤਫਸੀਲੀ ਇੰਟਰਵਿਊ ਹੋਵੇਗਾ। ਅੱਜ ਅਸੀਂ ਸ਼ਹਿਰ ਜਿਹੜਾ ਪਿੰਡ ਖੜੇ ਆ ਕਸੂਰ ਦੇ ਲਾਗੇ, ਜਿਹੜਾ ਪਿੰਡ ਹੈ ਉਹ ਹੈਗਾ ਕੇਸਰਗੜ੍ਹ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਤੇ ਬਾਬਾ ਜੀ ਨਾਲ ਗੱਲਬਾਤ ਕਰਨੇ ਆ ਤੇ ਬਾਬੇ ਅਯੂਬ ਨਾਲ ਫਿਰ ਅੱਜ। अस्सलाम वालेकुम बाबा जी, क्या हाल चाल? वालेकुम सलाम जी। ਤੁਹਾਡੇ ਨਾਲ ਵਾਅਦਾ ਸੀ ਅਸੀਂ ਆਵਾਂਗੇ ਤੇ ਵੇਲੋ ਅਸੀਂ ਆ ਗਏ जी जी अल्हम्दुलिल्लाह जी। खैर ਤੇ ਨਾਲ ਜਿਹੜੇ ਪਿੰਡ ਨੇ ਉਹ ਜ਼ਰਾ ਦੱਸ ਦਿਓ ਆਪਣੇ ਪਿੰਡ ਦੇ ਨਾਲ ਕਿਹੜੇ। ਛੋਟੇ ਵੱਡੇ ਪੱਤੂ ਹੈਗੇ ਨੇ, ਮਾਨਾ ਵਾਲਾ ਹੈਗਾ, ਬੰਗਲਾ ਹੈਗਾ, ਮਾਲਮ ਹੈ, ਭੇਡੀਆਂ ਹੈ, ਢਿੰਗਰ ਝੁਗੀਆਂ ਹੈ। ਹਾਂਜੀ, ਇਹ ਨਾਲ ਪਿੰਡ ਸਨ ਤੇ ਅੱਜ ਬਾਬਾ ਜੀ ਜਿਹੜਾ ਨਾ ਕਿ ਤੁਹਾਡੇ ਨਾਲ ਅਸੀਂ ਮੁਕੰਮਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਨਾ ਕਿ ਤੁਹਾਨੂੰ ਸ਼ੌਕ ਪਿਆ, ਕਿੰਨੀ ਜਿਹੜਾ ਨਾ ਕਿ ਉਮਰ ਹੋ ਗਈ ਹੈ ਔਰ ਕੀ ਅੱਜ ਤੱਕ ਖੱਟਿਆ ਵਾ। ਤੇ ਇਸ ਵੀਡੀਓ ਵਾਸਤੇ ਮੈਨੂੰ ਜਿਹੜਾ ਖਸੂਸੀ ਜਿਹੜਾ ਤਾਮਨ ਹਾਸਲ ਹੈ ਜਨਾਬ ਮਹਿਰ ਮੁਹੰਮਦ ਅਵੈਸ ਜਿਹੜੇ ਨੇ ਕੇਸੇ ਪਿੰਡ ਦੇ ਰਹਿਣ ਵਾਲੇ, ਉਹਨਾਂ ਦੀ ਵੀ ਬਹੁਤ ਮਿਹਰਬਾਨੀ ਤੇ ਨਾਲ ਜਿਹੜਾ ਨਾ ਕਿ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਬਾਬਾ ਜੀ ਨੂੰ ਲੱਭ ਕੇ ਤੇ ਸਾਡੇ ਰੂਬਰੂ ਕਰਵਾਇਆ। ਪਿੰਡ ਤੋਂ ਹਟਵੀਂ ਜਿਹੜੀਆਂ ਝੁੱਗੀਆਂ ਨੇ ਉਹਨਾਂ ਦੇ ਵਿੱਚ ਬਾਬਾ ਜੀ ਰਹਿੰਦੇ ਸਨ, ਮੁਹੰਮਦ ਅਯੂਬ ਕਲੰਦਰ, ਤੇ ਆ ਜਾਓ ਉਹਨਾਂ ਨਾਲ ਗੱਲਬਾਤ ਕਰ। ਇੱਕ ਵਾਰੀ ਬ੍ਰੇਕ ਲਓ। बड़ी नमाज ते नियाज न सिखिया, तेरियां किस कम पढ़िया नमाज। बड़ी नमाज ते अमल न सिखिया, तेरियां किस कम पढ़िया नमाज। न कर डिठा न कर वाला डिठा, तेरियां किस कम दित्तियां आवाज। बुले शामियां पता तद लगसी, जदों चिड़ी फसी हथ पर आलम फाजल बनियो, कदी अपने आप नू पढ़िया नहीं। एवें रोज शैतान नाल लड़दा,
कदी नफस अपने नाल लड़िया जा जा वरदा बिच मंदिर मसीता ते कदी नफस अपने नाल लड़िया नहीं बुले शामिया असमानी उड़दिया फरदा जेड़ा घर विच बैठा ओनू फड़िया नहीं चिल्ला कीते रब ना मिलिया लेना की चिल्लिया विच वड़ के जाग बिना गुलिया दूध नहीं जमदा भावे लाल होवे करी करी के जिस हुसन दा तू मान करना है सदा गुड्डी असमान ते चढ़ी रहनी बाजू वांगर वजन छुटा के जिंद वांग बटेरिया दड़ी रहनी निकू कंद कोठा ते कड़ी रहनी जिंद वैद हकीम कोले फड़ी रहनी चार दिन कर सार तू बंदिया ते बग्गी विच तबेलियां दे खड़ी रहनी खुशी होवे तो हसिया तब जाना जमी होता दुख सुने जाने दुखा बाज न काल दे छेक पैंदे छेका बाज न मोती भी परोए जांदे पुत्रा बाज नी जग ते नाम सजनो दौलत बाज न थोड़े भी तोए जाते जदों आते ने बंदे दिन मारे अंग साक सज्जन सारे तोए जाते तू भी मेरे वांगू जी जी थोड़ा जा लग गया यार दिलाना जानी और कविता पया जिन्ना सजना बाजो पलना बिसरे ओ शकला याद ना रे बेदर्दानी नगरी हाई दो पल शकल परानी कई बारी कफन चल कटिए नहीं सजना शक्ल पहचानी जो दो गैरा कफन दे बंद खोले ओ दो रो पई अकल सियानी न सोनिया बंदिया मिट्टी कोई नहीं कबर ते पानी सड़का चला जाते फूल माया उदो मिली है जदों कोई सारा तू ही मेरे वांगू यार जिंद रोली दा फिरे तू ही मेरे वांगू
यार जिंद रोली दा फिरे तेनू मिले ना प्यारा रो रो तोली दा फिरे तू ही मेरे वांगू यार गेरू वाले रंग विच चोली रंगनी पाई फड़ के हथ विच कासा कर मंगनी पाई फड़ के हथ विच कासा कर मंगनी पई लखा खान गांदे उत्ते लखा खान गांदे उत्ते रोवे तेरी दा फिरे तू ही मेरे वांगू यार जिंद रोली दा फिरे तू ही मेरे वांगू यार क्या बात है बाबा जी, क्या बात है, मजा आ गया। ਲੈ ਵੀ ਦੋਸਤੋ, ਇੱਥੇ ਆਉਣ ਦਾ ਇੱਕ ਮਕਸਦ ਸੀ। ਉਹ ਮਕਸਦ ਤੁਸੀਂ ਵੇਖ ਲਿਆ ਕਿ ਕਿੰਨੀ ਸੁੱਚੀ ਆਵਾਜ਼ ਸੀ। ਹਜ਼ਰਤ ਬਾਬੇ ਬੁੱਲੇ ਸ਼ਾਹ ਦਾ ਕਲਾਮ ਪੜ੍ਹਿਆ, ਸਾਨੂੰ ਕਸੂਰ ਵੀ ਯਾਦ ਆਇਆ ਤੇ ਬੇਕਸੂਰ ਵੀ ਯਾਦ ਆਇਆ। ਐਡੀ ਪਿਆਰੀ ਆਵਾਜ਼ ਹੈ ਔਰ ਐਡਾ ਵੱਡਾ ਫਨਕਾਰ ਹੈ, ਲੇਕਿਨ ਕੁਝ ਮਜਬੂਰੀਆਂ ਹੁੰਦੀਆਂ ਨੇ, ਕੁਝ ਸਾਡਾ ਸ਼ੌਕ ਜਿਹੜੇ ਨੇ ਨਾ ਉਹ ਉੱਥੋਂ ਤੱਕ ਹੀ ਰਹਿ ਗਏ ਨੇ ਕਿ ਜੋ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ। ਸੱਚੇ ਤੇ ਸੁੱਚੇ ਬੰਦੇ ਦੀ ਵੈਸੇ ਕਦਰ ਘੱਟ ਹੈ। ਇਹ ਵੀਡੀਓ ਬਣਾਈ ਸਿਰਫ ਇਸ ਵਾਸਤੇ ਸੀ ਜਿਹੜੇ ਮੇਰੇ ਵੀਰ ਮੁਤਨਮੀ ਨੇ ਕੋਈ ਐਸਾ ਮਾਹੌਲ ਬਣਾਉਣ ਦੇ, ਜਿਸ ਤਰ੍ਹਾਂ ਕਿ ਮੈਨੂੰ ਮੈਰ ਮੁਹੰਮਦ ਉਸਮਾਨ ਸਾਹਿਬ ਨੇ ਕਿਹਾ ਸੀ ਔਰ ਜਿਸ ਤਰ੍ਹਾਂ ਭਾਈ ਸੋਨੇ ਨੇ, ਅਦੀਲ ਜੱਟ ਸਾਹਿਬ ਨੇ ਕਿਹਾ ਸੀ ਕਿ ਬਾਬਾ ਜੀ ਦਾ ਕੋਈ ਕਨੈਕਟ ਨੰਬਰ ਹੋਵੇ, ਕੋਈ ਮਹਿਫਲ ਲਾਈਏ। ਬਹੁਤ ਜਲਦ ਅਸੀਂ ਜਿਹੜਾ ਨਾ ਕਿ ਇਹਨਾਂ ਨੂੰ ਪਿੰਡ ਵੀ ਲੈ ਕੇ ਜਾਵਾਂਗੇ ਔਰ ਵੀਰ ਜਿਹੜਾ ਨਾ ਕਿ ਇਹ ਯਾਦ ਰੱਖਣ, ਮੈਂ ਵੀਡੀਓ ਦੇ ਵਿੱਚ ਉਹਨਾਂ ਦਾ ਨੰਬਰ ਦਿਆਂਗਾ, ਕਿਤੇ ਜ਼ਰੂਰਤ ਹੋਵੇ, ਕੋਈ ਖੁਸ਼ੀ ਹੋਵੇ, ਕੋਈ ਤੁਹਾਡੇ ਤੇ ਜਿਹੜਾ ਨਾ ਕੋਈ ਟਾਈਮ ਅੱਛਾ ਆਉਂਦਾ ਤੇ ਬਾਕੀ ਜਿਹੜੇ ਗੈਰ ਜ਼ਰੂਰੀ ਰਸਮੋ ਰਿਵਾਜ ਦੇ ਵਿੱਚ ਅਗਰ ਇਹਨਾਂ ਨੂੰ ਮੌਕਾ ਮਿਲੇ, ਨਾਲ ਤੁਹਾਡਾ ਸ਼ੌਕ ਪੂਰਾ ਹੋ ਜਾਏਗਾ, ਨਾਲ ਇਹਨਾਂ ਦੀ ਖਿਦਮਤ ਹੋ ਜਾਏਗੀ। ਮੁਲਕ ਦੇ ਇਹ ਐਸੇ ਫਨਕਾਰ ਨੇ ਜਿਹੜੇ ਵਾਕਈ ਸੱਚੀ ਆਵਾਜ਼ ਰੱਖਦੇ ਔਰ ਸੁੱਚਾ ਕਲਾਮ ਹੁੰਦਾ। ਬੜੀ ਮਿਹਨਤ ਲੱਗਦੀ ਹੈ ਹਾਰਮੋਨੀਅਮ ਬਣਾਉਣ ਤੇ, ਆਵਾਜ਼ ਬਣਾਉਣ ਤੇ ਇਹਨੂੰ ਵੱਲ ਸਿੱਖਣ ਤੇ। ਬਾਕੀ ਗੱਲਬਾਤ ਕਰਨੇ ਆ ਸ਼ੁਰੂ। ਬਾਬਾ ਜੀ ਇਹ ਦੱਸੋ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ? जी 50 साल हो गया जी ਇਹ ਕੰਮ ਕਰਦੇ ਹਨ? जी जी ਅੱਛਾ ਇਹ ਦੱਸੋ ਕਿ ਜਦੋਂ ਅਰੂਜ ਸੀ, ਅੱਛਾ ਪਹਿਲਾਂ ਇਹ ਦੱਸੋ ਕਿ ਆਪਣਾ ਪੂਰਾ ਨਾਮ ਕੀ ਹੈ, ਵਲਦੀਅਤ ਕੀ ਹੈ? ਬਹਿ ਕੇ ਇੱਥੇ ਬਣਾ ਲਓ, नाम मेरा ਇੱਥੇ ਆਉਂਦੇ पूरा ਪਏ फ्रेम 'ਚ, जी जी ਥੋੜਾ ਪਿੱਛੇ ਭਾਵੇਂ नाम ਕਰ मेरा ਲਓ। मोहम्मद अयूब है वल्द मोहम्मद शफी ਅੱਛਾ ਅੱਛਾ ਜੀ। जी जी ਤੇ ਇਹ ਕੇਸਰਗੜ੍ਹ ਦਾ ਜਿਹੜਾ ਇੱਕ ਝੁੱਗੀਆਂ ਨੇ, जी जी हाँ जी ਠੀਕ ਹੋ ਗਿਆ। ਜਦੋਂ ਅਰੂਜ ਸੀ, ਜਦੋਂ ਤੇ ਤੁਹਾਡੇ ਤੇ ਟਾਈਮ ਸੀ, ਜ਼ਾਹਰ ਜਦੋਂ ਬੰਦਾ ਕੋਈ ਸ਼ੌਕ जी जी ਅਪਣਾਉਂਦਾ ਉਹ ਵੇਖ ਕੇ ਅਪਣਾਉਂਦਾ ਨਾ हाँ जी हाँ ਕਿ जी ਵੀ ਇਹ ਬੜਾ ਇਹਦੇ ਪੈਸੇ ਵਾਲਾ ਕੰਮ ਹੈ जी ਜਾਂ जी ਇੱਕ ਇਹਦੇ 'ਚ ਬੜੀ ਇੱਜ਼ਤ ਹੈ, हाँ जी ਤੇ हाँ जी ਉਹ ਉਦੋਂ ਕਿੰਨੇ ਪੈਸੇ ਕਮਾ ਲੈਂਦੇ ਜਾਂ ਉਦੋਂ ਚੰਗਾ ਗੁਜ਼ਾਰਾ ਹੁੰਦਾ ਸੀ? बस वो तो अच्छा खड़ा ड्रामे का काम करते सी ਅੱਛਾ ਖਾੜੇ ਵੀ ਲਾਉਂਦੇ ਰਹੇ, ਡਰਾਮੇ ਵੀ ਕਰਦੇ जी ਰਹੇ? जी ਅੱਛਾ ਉਸ ਤੋਂ ਬਾਅਦ ਫਿਰ ਮੋਬਾਈਲ ਦੌਰ ਦੇ ਵਿੱਚ ਆ ਕੇ ਖੜੇ ਡਰਾਮੇ ਸੈਲ ਮਸੂਲ ਮੇ ਖਤਮ ਹੋ ਗਏ। ਹੂੰ ਨਾਵਰ ਗੁਲੂਕਾਰਾਂ ਦੇ ਨਾਂ ਚੱਲਦੇ ਰਹੇ ਨੇ। ਹੂੰ ਹਾਂਜੀ ਤੇ ਅਸੀਂ ਤਾਂ ਫਿਰ ਜਿੰਨੀ ਜੋਗੇ ਹੈਗੇ ਸੀ ਉਨੀ ਖਿਦਮਤ ਲੋਕਾਂ ਦੀ ਕਰਦੇ ਰਹੇ ਹਾਂ ਹੂੰ। ਤੇ ਉੱਥੋਂ ਤੱਕ ਨਹੀਂ ਹੋਏ। ਹਾਂਜੀ ਆਵਾਜ਼ ਤੁਹਾਡੀ ਬੜੀ ਪਿਆਰੀ, ਬੜੀ ਦਰਦ ਭਰੀ ਆਵਾਜ਼ ਹੈ। ਇਹ ਦੱਸੋ ਕਿ ਵੀ ਕਿਉਂ ਅੱਜ ਤੱਕ ਲੋਕਾਂ ਨੇ ਪਿਕ ਨਹੀਂ ਕੀਤਾ? ਪਹਿਲੇ ਵੀ ਕਿਤੇ ਵੀਡੀਓ ਬਣੀ ਤੁਹਾਡੀ? ਹਾਂਜੀ ਪਹਿਲੇ ਸਾਈਂ ਜ਼ਹੂਰ ਨਾਲ ਮੇਰਾ ਬਸ ਇੱਕ ਦੋ ਵਾਰੀ ਪ੍ਰੋਗਰਾਮ ਹੋਇਆ, ਫਿਰ ਉਸ ਤੋਂ ਬਾਅਦ ਅੱਛਾ, ਸਾਈਂ ਜ਼ਹੂਰ ਸਾਹਿਬ ਜਿਹੜੇ ਟੀਵੀ ਤੇ ਆਉਂਦੇ ਨੇ? ਜੀ ਜੀ ਮੇਰੇ ਤੋਂ ਛੋਟੇ ਭਾਈ ਉਹਨਾਂ ਦੇ ਉਸਤਾਦ ਸਨ। ਅੱਛਾ ਅੱਛਾ ਅੱਛਾ, ਉਹਨਾਂ ਦਾ ਨਾਮ ਕੀ ਸੀ? ਹਾਂਜੀ ਜੀ ਉਹਨਾਂ ਦਾ ਸ਼ੌਕਤ ਅਲੀ ਸੀ ਉਹਨਾਂ ਦਾ ਨਾਮ। ਸ਼ੌਕਤ ਅਲੀ ਜੀ ਕਲੰਦਰ। ਨਾਲ ਦੋ ਤਬਲਾ ਨਵਾਜ਼ ਸਨ। ਅੱਛਾ ਉਹ ਵੀ ਹੁੰਦਾ ਜੀ ਨਾਲ? ਜੀ ਜੀ ਉਹ ਤਬਲਾ ਨਵਾਜ਼ ਸਨ, ਪਹਿਲੇ ਇਹਨਾਂ ਤੋਂ ਨਾਲ ਉਹੀ ਚੱਲਦੇ ਸੀ। ਅੱਛਾ ਅੱਛਾ ਹਾਂਜੀ ਅੱਛਾ ਹਾਂਜੀ ਅੱਛਾ। ਅਸੀਂ ਇਹਨਾਂ ਨੂੰ ਪਿੱਛੋਂ ਲਾ ਕੇ ਜਾਣਦੇ ਸੀ ਦਪਾਲਪੁਰ ਤੋਂ ਪਿੰਡ ਇਹਨਾਂ ਦਾ ਅਸੀਂ 60 ਚੱਕ ਉੱਥੇ ਤੱਕ। ਵਾਹ ਵਾਹ, ਇਹ ਤਾਂ ਬੜੀ ਵੱਡੀ ਗੱਲ ਤੁਸੀਂ ਜੀ ਦੱਸੀ ਜੀ ਕਿ ਸਾਈਂ ਜ਼ਹੂਰ ਦੇ ਉਸਤਾਦ ਸਨ ਜਿਹੜੇ ਸ਼ੌਕਤ ਅਲੀ ਸਨ, ਤੁਹਾਡੇ ਭਾਈ ਸਨ? ਹਾਂ ਮੇਰੇ ਤੋਂ ਛੋਟੇ ਮੇਰੇ ਭਾਈ ਸਨ। ਅੱਛਾ ਅੱਛਾ, ਉਹ ਹੁਣ ਕਿੱਥੇ ਹੁੰਦੇ ਨੇ ਜੀ? ਜੋ ਫੌਤ ਹੋ ਗਿਆ ਸੀ। ਠੀਕ ਜੀ ਠੀਕ ਜੀ ਠੀਕ। ਉਹਦੇ ਤੋਂ ਬਾਅਦ ਫਿਰ ਮੇਰੀ ਕੋਈ ਮਜਬੂਰੀ ਸੀ, ਬੱਚੀ ਜਾਨੀ ਕਿ ਸ਼ੂਗਰ ਦੀ ਮਰੀਜ਼ ਸੀ, ਹੂੰ ਮੈਂ ਉਹਨਾਂ ਨੂੰ ਲੈ ਕੇ ਹਸਪਤਾਲ ਜਾਂਦਾ ਸੀ। ਇਸ ਕੰਮ ਲਿਓ ਜਿਹੜਾ ਹਰ ਟਾਈਮ ਬੰਦਾ ਨਾਲ ਮੌਜੂਦ ਹੋਵੇ ਹੂੰ। ਪ੍ਰੋਗਰਾਮ ਤੇ ਉਹਨਾਂ ਨੂੰ ਉਹ ਚਾਹੀਦਾ। ਜ਼ਿੰਦਗੀ ਕਿਸ ਤਰ੍ਹਾਂ ਦੀ ਗੁਜ਼ਰ ਰਹੀ ਹੈ? ਜ਼ਿੰਦਗੀ ਅਲਹਮਦੁਲਿਲਾ ਮਾਲਕ ਦਾ ਬੜਾ ਲੱਖ ਸ਼ੁਕਰ ਹੈ ਜੀ। ਮੁਸ਼ਕਲਾਂ ਤਾਂ ਹੈ ਗਰੀਬ ਵਾਸਤੇ, ਮੁਸ਼ਕਿਲ ਜੋ ਗਰੀਬ ਮਹਿੰਗਾਈ। ਵਾਸਤੇ ਆ, ਬਾਕੀ ਮਾਲਕ ਦਾ ਸ਼ੁਕਰ ਆਸਾਨ ਕਰਨਾ ਚਾਹੀਦਾ ਹੈ ਕਿ ਉਹਦੇ ਵਾਸਤੇ ਮਾਲਕ ਦਾ ਜਿਸ ਟਾਈਮ ਜਿਸ ਹਾਲ ਚ ਰੱਖਦਾ ਉਹਦਾ ਇਹਸਾਨ ਹੀ ਇਹਸਾਨ ਹੈ ਜੀ। ਦੋਸਤੋ ਵੇਖੋ ਕਿ ਤੁਹਾਡੇ ਸਾਹਮਣੇ ਜੋ ਸੂਰਤ ਹਾਲ ਹੈ, ਜਿੰਨੀ ਮਹਿੰਗਾਈ ਹੈ, ਔਰ ਵੇਖੋ ਇਹਨਾਂ ਦੀ ਮੁਹੱਬਤ ਵੇਖੋ, ਈਮਾਨ ਵੇਖੋ ਕਿ ਅੱਜ ਵੀ ਕਹਿੰਦੇ ਵੀ ਸ਼ੁਕਰ ਅੱਲਾ ਦਾ, ਹਰ ਹਾਲ ਦੇ ਵਿੱਚ ਸ਼ੁਕਰ ਕਰਨਾ ਚਾਹੀਦਾ। ਨਾ ਸਿਰਫ ਸੁੱਚੇ ਫਨਕਾਰ ਨੇ ਬਲਕਿ ਉੱਚੇ ਇਨਸਾਨ ਵੀ ਨੇ। ਤੇ ਮੈਂ ਇੱਕ ਵਾਰੀ ਫਿਰ ਅਪੀਲ ਕਰਾਂਗਾ, ਮੈਂ ਨੰਬਰ ਵੀ ਵੀਡੀਓ ਦੇ ਵਿੱਚ ਦਿਆਂਗਾ, ਜਿਹੜੇ ਵੀਰ ਵਾਕਈ ਹੀ ਜਿਹੜਾ ਨਾ ਕਿ ਅਗਰ ਕੋਈ ਤਾਮਨ ਕਰ ਸਕਦੇ ਨੇ, ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਏ, ਅਸੀਂ ਕਹਿੰਦੇ ਕਿ ਇਹਨਾਂ ਦਾ ਫਨ ਜਿਹੜਾ ਨਾ
ਉਹ ਇਸ ਵੀਡੀਓ ਤੱਕ ਪਹੁੰਚਣਾ ਚਾਹੀਦਾ। ਜਿਹੜੇ ਮੇਰੇ ਵੀਰ ਅੱਗੇ ਮੇਰੀ ਵੀਡੀਓ ਨੂੰ ਲਾਈਕ ਨਹੀਂ ਕਰਦੇ, ਕਮੈਂਟ ਨਹੀਂ ਕਰਦੇ ਜਾਂ ਚੰਗੀ ਨਹੀਂ ਲੱਗਦੇ, ਉਹ ਵੀ ਜ਼ਰੂਰ ਕੋਸ਼ਿਸ਼ ਕਰਨ ਕਿ ਨਾਮ ਹੀ ਚੰਗੀ ਲੱਗੇ ਲੇਕਿਨ ਕੰਮ ਚੰਗਾ ਹੈ। ਮੇਰੀ ਕੋਸ਼ਿਸ਼ ਚੰਗੀ ਹੈ, ਮੇਰੀ ਕਾਵਸ਼ ਚੰਗੀ ਹੈ। ਮੇਰਾ ਇੱਕ ਸੁਪਨਾ ਸੀ ਕਿ ਆਪਦੇ ਕਲਚਰ ਨੂੰ, ਆਪਦੇ ਸ਼ਹਿਰ ਨੂੰ, ਆਪਦੇ ਪੰਜਾਬ ਨੂੰ, ਆਪਦੀ ਸਕਾਫਤ, ਤਾਰੀਖ ਨੂੰ, ਹਿਸਟਰੀ ਨੂੰ ਨਾ ਸਿਰਫ ਤੁਹਾਡੇ ਤੀਕਰ ਬਲਕਿ ਦੁਨੀਆ ਤੱਕ ਮੁਤਾਰਫ ਕਰਾਇਆ ਜਾਵੇ ਕਿ ਪੰਜਾਬ ਇੱਕ ਪੁਰਅਮਨ ਔਰ ਪੁਰਖਲੂਸ ਔਰ ਬੜੇ ਮਹਿਮਾਨ ਨਵਾਜ਼ ਜਿਹੜਾ ਨਾ ਕਿ ਇਹ ਖਿੱਤਾ ਹੈ। ਪੰਜਾਬ ਵਰਗਾ ਕੋਈ ਹੋਰ ਦੂਜਾ ਪੰਜਾਬ ਹੈ ਹੀ ਨਹੀਂ ਦਾ। ਸੋ ਇਹ ਜਿਹੜਾ ਨਾ ਕਿ ਮੇਰੀ ਕੋਸ਼ਿਸ਼ ਸੀ। ਹੁਣ ਮੈਂ ਤੁਹਾਡਾ ਜਿਹੜਾ ਨਾ ਤੁਹਾਡੇ ਨਾਲ ਤਾਰਫ ਕਰਵਾਉਣਾ ਵਾ ਮੇਹਰ ਅਵੈਸ ਸਾਹਿਬ ਨਾਲ, ਜਿਹੜੇ ਕਿ ਖਸੂਸੀ ਜਿਹੜਾ ਨਾ ਕਿ ਇਹਨਾਂ ਨੇ ਤਾਵਨ ਕੀਤਾ, ਬਾਬਾ ਜੀ ਨੂੰ ਲੱਭਿਆ। ਇੱਕ ਮੇਹਰ ਜੀ, ਕੀ ਹਾਲ ਚਾਲ ਜੀ? ਠੀਕ ਹੋ ਜੀ? ਵਾਲੇਕੁਮ ਸਲਾਮ ਜੀ। ਸਭ ਤੋਂ ਪਹਿਲੇ ਤਾਂ ਇੱਕ ਵਾਰੀ ਫੇਰ ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਜਿਹੜਾ ਨਾ ਕਿ ਸਾਡੇ ਰੂਬਰੂ ਕਰਵਾਇਆ। ਜਿੱਦਾਂ ਹੀ ਫੋਨ ਤੇ ਗੱਲ ਹੋਈ ਸੀ ਤੇ ਤੁਸੀਂ ਕਿਹਾ ਜੀ ਮੈਂ ਆਪਾਂ ਲੱਭ ਲਾਂਦੇ, ਤੇ ਥੋੜੀ ਮੁਸ਼ਕਲ ਵੀ ਪੇਸ਼ ਆਈ ਲੱਭਣ ਵਾਸਤੇ। ਬਿਲਕੁਲ ਜੀ। ਬਾਕੀ ਫਰਮਾਨ ਭਾਈ ਦੇਖੋ ਤੁਹਾਡੇ ਨਾਲ ਅੱਛਾ ਤਾਲੁਕ, ਲੇਕਿਨ ਸਾਨੂੰ ਵੀ ਨਹੀਂ ਸੀ ਪਤਾ ਹੈਗਾ ਸਾਡੇ ਕੇਸਰਗੜ੍ਹ ਪਿੰਡ ਦੇ ਵਿੱਚ ਏਡੇ ਫਨਕਾਰ ਤੇ ਏਡੀ ਪਿਆਰੀ ਆਵਾਜ਼ ਵਾਲੇ ਕੋਈ ਹੈ ਨੇ। ਇਹ ਤੇ ਤੁਸੀਂ ਤੁਹਾਡੀ ਵੀਡੀਓ ਵੇਖੀ ਹੈ, ਤੁਸੀਂ ਅੱਜ ਸਾਨੂੰ ਆਖਿਆ ਕਿ ਮਿਲਾਓ। ਅਸੀਂ ਤੁਹਾਨੂੰ ਜਿਵੇਂ ਵੀ ਬਹਰਹਾਲ ਥੋੜੀ ਮੁਸ਼ਕਲ ਹੋਈ ਬਾਬਾ ਜੀ ਨੂੰ ਲੱਭਿਆ, ਤੁਹਾਡੇ ਦੂਸਰਾ ਕੀਤਾ। ਬਾਕੀ ਭਾਈ ਦੂਸਰਾ ਸਾਰਿਆਂ ਅੱਗੇ ਵੀਡੀਓ ਜਿਹੜੇ ਵੇਖਦੇ ਨੇ, ਜਿਹੜੇ ਪਸੰਦ ਕਰਦੇ ਨੇ, ਉਹਨਾਂ ਵਾਸਤੇ ਅਪੀਲ ਇਹ ਹੀ ਹੈ ਕਿ ਬਾਬਾ ਜੀ ਵਾਸਤੇ ਕੋਈ ਨਾ ਕੋਈ ਤਾਵਨ ਕਰੋ ਉਹਨਾਂ ਨਾਲ। ਜ਼ਰੂਰੀ ਨਹੀਂ ਕਿ ਕਿਸੇ ਦੀ ਉਵੇਂ ਹੀ ਮਦਦ ਕੀਤੀ ਜਾਵੇ। ਉਹਨਾਂ ਦੇ ਇੱਕ ਜਿਹੜਾ ਵੀ ਉਹਨਾਂ ਦਾ ਸ਼ੋਭਾ ਹੈਗਾ, ਇਸ ਸ਼ੋਭੇ ਨੂੰ ਜਾਂ ਦੂਸਰਾ ਉਹਨਾਂ ਦੇ ਫਨਕਾਰ ਨੂੰ, ਇਹੋ ਜਿਹੇ ਫਨਕਾਰਾਂ ਨੂੰ ਉੱਤੇ ਲੈ ਜਾਣਾ ਚਾਹੀਦਾ। ਤੁਹਾਨੂੰ ਆਵਾਜ਼ ਕਿੱਦਾਂ ਦੀ ਲੱਗੀ? ਆਵਾਜ਼ ਬਹੁਤ ਪਿਆਰੀ ਬਾਬਾ ਜੀ ਦੀ। ਮੈਂ ਪਹਿਲੀ ਦਫਾ ਸੁਣਿਆ, ਹਾਲਾਂਕਿ ਸਾਡੇ ਗਾਉਂ ਦੇ ਵਿੱਚ ਰਹਿੰਦੇ ਨੇ, ਮੈਨੂੰ ਪਤਾ ਹੀ ਨਹੀਂ ਹੈ। ਤੁਸੀਂ ਕਹਿੰਦੇ ਕਿ ਵੀ ਕੀ ਮਜਬੂਰੀ, ਲੇਕਿਨ ਵੇਖਿਆ ਫਿਰ ਵਾਕਈ ਮਜਬੂਰੀ ਬਣਦੀ ਸੀ ਕਿ ਕਿੰਨੀ ਪਿਆਰੀ ਆਵਾਜ਼ ਸੀ। ਇੱਕ ਸਮਾਂ ਬਣ ਜਾਂਦਾ। ਬਿਲਕੁਲ ਮੇਰਾ ਤਾਂ ਦਿਲ ਹੈ ਕਿ ਇਹ ਗਾਉਂਦੇ ਰਹਿਣ ਤੇ ਮੈਂ ਸੁਣਦਾ ਰਵਾਂ। ਤੇ ਕਿਆ ਹੀ ਬਾਤ ਹੈ, ਬਗੈਰ ਮੈਕ ਤੋਂ, ਬਗੈਰ ਕਿਸੇ ਗੱਲ ਤੋਂ ਕਿੰਨੀ ਪਿਆਰੀ ਆਵਾਜ਼ ਲੱਗੀ। ਕੋਈ ਸਾਊਂਡ ਸਿਸਟਮ ਨਹੀਂ, ਕੁਛ ਨਹੀਂ। ਲੋਕ ਅੱਜ ਕੱਲ ਦੇ ਫਨਕਾਰ ਜਿਹੜੇ ਨਾਮਵਰ ਚੱਲ ਰਹੇ ਨੇ, ਉਹਨਾਂ ਦੇ ਇਹ ਹੈ ਕਿ ਏਡੇ ਸਿਸਟਮ ਲੱਗੇ ਨੇ ਨਾਲ, ਉਹਨਾਂ ਦੇ ਬਤੌਰ ਇੱਕ ਆਵਾਜ਼ ਬਣਾਈ ਗਈ ਹੈ। ਜੈਨੂਇਨ ਇੱਕ ਆਵਾਜ਼ ਹੈ, ਓਰੀਜਨਲ ਬੰਦੇ ਦੀ ਸੁਣਨ ਚ ਮਜ਼ਾ ਵੀ ਆਉਂਦਾ ਹੈ, ਸਰੂਰ ਵੀ ਆਉਂਦਾ। ਹਾਂਜੀ, ਔਰ ਫਿਰ ਕਲਾਮ ਉੱਚਾ ਤੇ ਸੁੱਚਾ। ਹਜ਼ਰਤ ਬਾਬਾ ਬੁੱਲੇ ਸ਼ਾਹ ਸਰਕਾਰ ਦਾ ਕਲਾਮ ਸੁਣਾਇਆ। ਉਸ ਤੋਂ ਹਟ ਕੇ ਕਸੂਰ ਸ਼ਹਿਰ ਦੀ ਰੌਣਕ ਨੇ ਬਾਬਾ ਬੁੱਲੇ ਸ਼ਾਹ, ਉਹਨਾਂ ਦਾ ਹੀ ਉਹਨਾਂ ਨੇ ਕਲਾਮ ਸੁਣਾ ਦਿੱਤਾ। ਸੋ ਇਹ ਅੱਜ ਦੀ ਕਾਵਸ਼ ਸੀ। ਤੁਹਾਨੂੰ ਕਿੱਦਾਂ ਦੀ ਲੱਗੀ? ਮੈਨੂੰ ਤਾਂ ਬਹੁਤ ਚੰਗਾ ਲੱਗਾ ਸਫ਼ਰ ਕਰਕੇ, ਚਾਹੇ ਮੈਨੂੰ ਪਰੇਸ਼ਾਨੀ ਆਈ ਜਾਂ ਭਾਈ ਅਵੈਸ ਨੂੰ ਮੁਸ਼ਕਲ ਦੇ ਵਿੱਚ ਪਾਇਆ ਜਾਂ ਬਾਬਾ ਜੀ ਨੂੰ ਜਿਹੜਾ ਨਾ ਡਿਸਟਰਬ ਕੀਤਾ, ਲੇਕਿਨ ਇੱਥੇ ਆਣ ਕੇ ਮੁੱਲ ਮੁੜ ਗਿਆ। ਤੇ ਇੱਕ ਜਿਹੜਾ ਨਾ ਸ਼ੇਰ ਬਾਬਾ ਜੀ ਨੂੰ ਕਹਿੰਦੇ ਇੱਕ ਖਾਸ ਬੰਦਿਆਂ ਵਾਸਤੇ ਜਿਹੜਾ ਨਾ ਕਿ ਇੱਕ ਸ਼ੇਰ ਭਾਵੇਂ ਤੁਸੀਂ ਸੁਣਾ ਦਿਓ ਤੇ ਤੁਹਾਡੀ ਮਿਹਰਬਾਨੀ। ਜ਼ਰਾ ਇੱਕੋ ਦੇ ਮਕਾਨ ਜਿੱਥੇ ਆਖੇ ਜਿੱਥੇ ਆਖੇ ਆਈ ਸਭ ਸਤ ਛੱਡਿਆ ਦਿਸ਼ਾ ਵੇਖਿਆ ਨੀ ਅੱਜ ਤਾਈਂ ਪਰਤੀ ਕੇ ਤੂੰ ਸਹਰ ਦੇ ਪੈਰ ਨਾ ਪਾਛੋਨੇ ਅਸਾਂ ਮੁੜ ਵੀ ਆਖਿਆ ਠੀਕ ਨੀ ਸੁੱਕਾ ਖੁਬਚਿਆ ਤੇਰੀ ਗੱਲ ਪਾਣੀ ਤੇ ਮਜਬੂਰ ਗਰੀਬ ਸਦੀ ਕੇ तेरे सच्चा मन कोई नहीं सीखे बंदा जी दर्द मिट्टी एक सोना तो सुल्फी कटना बंदा तेरे पास जावे लुटे जगन का वेख्याई जाके सजना कोई समझा बेदर्दा तू दर्दी न बनियो असा जान की नजर आना कर जख्म जिगर
ਦਿਖੇ ਨੈਣ ਦਾ ਮਾਰੀ ਨਿਸ਼ਾਨ ਕੀ ਮੁੱਲ ਪਾਇਆ ਮੇਰੇ ਤਰਲੇ ਹਾਲਿਆਂ ਦਾ ਤੇ ਮੁੱਲ ਪਾਇਆ ਇੱਕ ਆਨਾ ਤਾਲਬ ਸੁਧ ਬੁੱਧ ਮਰ ਗਈ ਮੇਰੀ ਹੋਇਆ ਇੰਜ ਦਾ ਯਾਰ ਬੇਗਾਨਾ ਮੇਰੇ ਵਿੱਚ ਕਾਰਾਂ ਦੀ ਇਸ਼ਕ ਦੇ ਲੁੱਟਿਆਂ ਦੀ ਸਦਾ ਸਿਰ ਤੇ ਵਾਰਾਂ ਇੱਕ ਮਾਇਆ ਇਹ ਵੀਰ ਨੂੰ ਨਵਾਂ ਪੰਜਾਬੀ ਦਾ ਮਾਇਆ ਮੱਧ ਪਾਣੀ ਵਿੱਚ ਬਹਿ ਗਈ ਏ ਤੇ ਦਰਦ ਮੁਕਾ ਛੱਡਿਆ ਤੈਨੂੰ ਟੀਕੇ ਦੀ ਪੈ ਗਈ ਬਹੁਤ ਸ਼ੁਕਰੀਆ ਬਾਬਾ ਜੀ ਤੇ ਸੱਜਣੋ ਇਹ ਅੱਜ ਦਾ ਪ੍ਰੋਗਰਾਮ ਸੀ ਮੇਰੇ ਲਹਿੰਦੇ ਵੀਰ ਜਿਹੜੇ ਪੰਜਾਬ 'ਚ ਰਹਿੰਦੇ ਆ ਉਹਨਾਂ ਵਾਸਤੇ ਵੀ ਉਹਨਾਂ ਸੀ ਤੇ ਚੜ੍ਹਦੇ ਪੰਜਾਬ ਵਾਲੇ ਥੋੜਾ ਥੋੜੀ ਜਿਹੀ ਸਪੀਡ ਘੱਟ ਕੀਤੀ ਉਹਨਾਂ ਵਾਸਤੇ ਵੀ ਇਹ ਬਾਬਾ ਜੀ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ ਦਿਲ ਖੋਲ ਕੇ ਕਮੈਂਟ ਕਰਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਿਆ ਜੇ ਨੰਬਰ ਉੱਪਰ ਦਿੱਤਾ ਹੋਇਆ ਔਰ ਬਹੁਤ ਜਲਦ ਕੋਸ਼ਿਸ਼ ਕਰਾਂਗੇ ਕਿ ਪਿੰਡ ਦੇ ਵਿੱਚ ਮਹਿਫਲ ਲਾ ਕੇ ਤੇ ਬਾਬਾ ਜੀ ਤੋਂ ਫੁੱਲ ਟਾਈਮ ਲੈ ਕੇ ਤੇ ਜਿਹੜਾ ਨਾ ਕਿ ਇਹਨਾਂ ਦਾ ਜਿਹੜਾ ਨਾ ਕਿ ਗਾਣਾ ਸੁਣੀਏ ਇਹਨਾਂ ਦਾ ਸਰੂਰ ਸੁਣੀਏ ਇਹਨਾਂ ਦਾ ਕਲਾਮ ਸੁਣੀਏ ਤੇ ਜਿਹੜੇ ਵੀਰ ਵੀਡੀਓ ਨੂੰ ਪਸੰਦ ਕਰਦੇ ਬਹੁਤ ਸ਼ੁਕਰੀਆ ਔਰ ਕਮੈਂਟਾਂ ਦੇ ਵਿੱਚ ਦੱਸਿਆ ਜੇ ਸਾਨੂੰ ਕਿ ਅੱਜ ਦੀ ਇਹ ਤੁਹਾਨੂੰ ਇਹ ਕਾਵਿਸ਼ ਕਿੱਦਾਂ ਦੀ ਲੱਗੀ ਇੱਕ ਵਾਰੀ ਫਿਰ ਸੁਣਨ ਵਾਲਿਆਂ ਵਾਸਤੇ ਔਰ ਮੇਰੇ ਵੈਸ ਵਾਸਤੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਤੁਸੀਂ ਇੰਨਾ ਕੰਮ ਨਹੀਂ ਕੀਤਾ ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ ਨਾਰਾ ਲਈਏ ਪੰਜਾਬ ਤੱਕ ਪੰਜਾਬ ਜ਼ਿੰਦਾਬਾਦ